ਉਹ ਕਿਸੇ ਦੇ ਘਰ ਦੇ ਸਾਹਮਣੇ ਨਾ ਨਵਾਂ ਕਿਰਾਏਦਾਰ ਆ ਗਿਆ ਤੇ ਉਹ ਘਰ ਵਾਲਿਆਂ ਕੱਪੜੇ ਧੋ ਕੇ ਸੁੱਕਣੇ ਪਾਣੇ ਕਰਨੇ ਤੇ ਉਹ ਜਿਹੜੀ ਘਰ ਵਾਲੀ ਸੀ ਨਾ ਸਾਹਮਣੇ ਗਵਾਂਢਣ ਉਹ ਆਪਣੇ ਬੰਦੇ ਨੂੰ ਆਂਦੀ ਵੀ ਜਾਂ ਤੇ ਇਹਨਾਂ ਦੀ ਮਾਈ ਨੂੰ ਕੱਪੜੇ ਨਹੀਂ ਧੋਣੇ ਆਉਂਦੇ ਤੇ ਜਾਂ ਇਹਨਾਂ ਕੋਲ ਕੋਈ ਸਾਬਣ ਜਾਂ ਸਰਫ ਵਗੈਰਾ ਚੰਗਾ ਕੋਈ ਨਹੀਂ, ਐਡਾ ਕੱਪੜੇ ਇਹਨਾਂ ਦੇ ਦਾਗੋ ਦਾਗ ਹੁੰਦੇ ਨੇ ਤੇ ਸੁੱਕਣੇ ਪਾ ਛੱਡਦੇ ਨੇ ਉਸੇ ਤਰ੍ਹਾਂ ਹੀ। ਦੂਸਰੇ ਦਿਨ ਵੀ ਇਸੇ ਤਰ੍ਹਾਂ ਹੀ ਉਹਨੇ ਆਪਣੇ ਬੰਦੇ ਨੂੰ ਆਖਿਆ। ਜਦੋਂ ਤੀਸਰਾ ਦਿਨ ਹੋਇਆ ਤੇ ਆਪਣੇ ਬੰਦੇ ਨੂੰ ਆਂਦੀ ਵੀ ਅੱਜ ਇਹਨਾਂ ਨੇ ਕੱਪੜੇ ਸੋਹਣੇ ਧੋਤੇ ਨਹੀਂ, ਲੱਗਦਾ ਇਹਨਾਂ ਕੋਲ ਸਰਫ ਚੰਗਾ ਲੈਂਦਾ। ਉਹਦਾ ਬੰਦਾ ਆਂਦਾ ਕਮਲੀਏ ਕੱਪੜੇ ਉਹਨਾਂ ਪਹਿਲੋਂ ਵੀ ਸਾਫ਼ ਹੀ ਧੋਤੇ ਸਨ, ਦੂਸਰੇ ਦਿਨ ਵੀ ਸਾਫ਼ ਹੀ ਧੋਤੇ ਸਨ, ਅੱਜ ਵੀ ਸਾਫ਼ ਹੀ ਨੇ, ਪਰ ਜਿਹੜੇ ਸ਼ੀਸ਼ੇ ਆਪਣੇ ਵਿੰਡੋ ਥਾਣੀ ਤੂੰ ਬਾਹਰ ਵਹਿੰਦੀ ਸੀ ਨਾ ਇਹਦੇ ਅੱਗੇ ਦਾਗ ਲੱਗੇ ਸਨ, ਮਿੱਟੀ ਪਈ ਸੀ, ਉਹ ਮੈਂ ਅੱਜ ਸੁਬਾਹ ਉੱਠ ਕੇ ਤੇ ਸਾਫ਼ ਕਰ ਦਿੱਤਾ। ਗੱਲ ਇਸੇ ਤਰ੍ਹਾਂ ਹੀ ਹੈ, ਅਸੀਂ ਅਗਲਿਆਂ ਦੇ ਵਿੱਚ ਨੁਕਸ ਕੱਢਦੇ ਰਹਿੰਦੇ ਹਾਂ, ਅਗਲਿਆਂ ਦੇ ਵਿੱਚ ਐਬ ਲੱਭਦੇ ਰਹਿੰਦੇ ਹਾਂ। ਕਈ ਵਾਰੀ ਸਾਡੇ ਆਪਣੇ ਦਿਮਾਗ ਦੇ ਵਿੱਚ ਮਿੱਟੀ ਜੰਮੀ ਹੁੰਦੀ ਏ, ਸਾਡੀ ਐਨਕ ਦਾ ਜਿਹੜਾ ਸ਼ੀਸ਼ਾ ਲਿਬੜਿਆ ਹੁੰਦਾ ਪਰ ਅਸੀਂ ਉਹਨੂੰ ਸਾਫ਼ ਨਹੀਂ ਕਰਦੇ, ਦੂਸਰਿਆਂ ਦੇ ਨੁਕਸ ਲੱਭਦੇ ਰਹਿੰਦੇ ਹਾਂ। ਇਸ ਤੋਂ ਕਰਕੇ ਮੈਂ ਨਾ ਪਹਿਲੋਂ ਆਪਣੀ ਮੰਜੀ ਥੱਲੇ ਡਾਂਗ ਫੇਰਨੀ ਚਾਹੀਦੀ ਏ, ਫਿਰ ਦੂਜਿਆਂ ਦੇ ਨੁਕਸ ਲੱਭਣੇ ਚਾਹੀਦੇ।